ਦੋਸਤੋ ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਤੇ ਖੇਤ ਮਜ਼ਦੂਰ ਉਹ ਸਭ ਤੋਂ ਲਤਾੜਿਆ ਹੋਇਆ ਵਰਗ ਹੈ। ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ, ਦੇਸ਼ ਦੇ ਨਾਲ ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ, ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ। ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ, ਜਾਂ ਖਾਦਾਂ ਦੇ ਰੇਟ ਨੇ, ਜਾਂ ਕੀੜੇ ਮਾਰ ਦਵਾਈਆਂ ਦੇ ਰੇਟ ਨੇ, ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ, ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇ ਮਾਰ ਦਵਾਈਆਂ ਤੇ GST ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ, $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਹੈ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ GST, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ, 2, 3, 4, 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ? 11-12% ਬੈਂਕਾਂ ਦਾ ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਏਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ। ਕਿਸੇ ਦਾ 2 ਲੱਖ ਰੁਪਈਆ, ਕਿਸੇ ਦਾ 5 ਲੱਖ ਰੁਪਈਆ, ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25-50-75 ਰੁਪਈਆ ਵਾ ਸਿਰਫ, ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਜਿਹੜੀ ਉਹਦੀ MSP ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ। ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ MSP, ਮਤਲਬ ਸਾਰੀਆਂ
ਇਨਪੁਟਸ ਦੀ ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਹੈ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ ਆਮਦਨ ਡਬਲ, ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ। ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ। ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ, ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ, ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਉਹ। ਪੰਜਾਬ ਹੀ ਲਾ ਲਓ ਤੁਸੀਂ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫਿਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ ਬਾਕੀ ਸਾਰੇ ਖੇਤੀ ਦੇ ਵਾਸਤੇ, ਕੋਈ ਰਿਸਰਚ ਕਰਨ ਵਾਸਤੇ 4-5 ਹਜ਼ਾਰ ਕਰੋੜ ਰੁਪਈਆ ਰੱਖਿਆ ਪੰਜਾਬ ਸਰਕਾਰ ਨੇ। ਹੁਣ ਦੱਸੋ ਇਹਦੇ 'ਚ ਕਿਹੜੀ ਰਿਸਰਚ ਹੋ ਜੂਗੀ, ਕਿਹੜੀਆਂ ਨਵੀਆਂ ਖੋਜਾਂ ਹੋ ਜਾਣਗੀਆਂ, ਕਿਹੜਾ ਉਹ ਬੋਨਸ ਦਿੱਤਾ ਜਾਊਗਾ, ਕਿਹੜਾ ਖਰਾਬੇ ਦਾ ਪੈਸਾ ਦੇਊਗਾ, ਕਿਹੜਾ ਮੂੰਗੀ ਦੀ MSP ਦੇਊਗਾ, ਦੇ ਹੀ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ, ਮੈਂ ਇੱਕ ਬਹੁਤ ਅੱਛੀ ਮੇਰੇ ਕੋਲ ਪ੍ਰਪੋਜ਼ਲ ਤਿਆਰ ਆ। ਇੱਕ ਤਾਂ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਪ੍ਰਪੋਜ਼ਲ ਹੈ, ਇੱਕ ਉਹ ਪੰਜਾਬ ਦੇ ਵਿੱਚ ਝੋਨੇ ਤੋਂ, ਕਿਉਂਕਿ ਝੋਨਾ ਦੇਖੋ ਗੱਲ ਕੀ ਆ ਕਿ ਝੋਨਾ ਆਪਾਂ ਮਜਬੂਰੀ ਬੀਜਦੇ ਆ ਕਿ ਸਾਨੂੰ ਪਤਾ ਵਾ ਕਿ ਸਾਨੂੰ MSP ਮਿਲਣੀ ਚਾਹੇ 50-60 ਹਜ਼ਾਰ ਰੁਪਏ ਦੀ ਫਸਲ ਸਾਡੀ ਏਕੜ ਦੀ ਹੋਣੀ ਆ ਹਰ, ਤਾਂ ਕਰਕੇ ਜ਼ਿਆਦਾ ਝੋਨਾ ਲੋਕ ਲਾ ਰਹੇ ਨੇ। ਨਹੀਂ ਤਾਂ ਸਭ ਕਿਸਾਨਾਂ ਨੂੰ ਪਤਾ ਕਿ ਸਾਡਾ ਪਾਣੀ ਦਾ ਮਿਆਰ ਥੱਲੇ ਜਾ ਰਿਹਾ, ਵਾਟਰ ਟੇਬਲ ਬਹੁਤ ਬੁਰੀ ਤਰ੍ਹਾਂ ਰਿਸੀਡ ਕਰ ਰਿਹਾ, ਸਾਨੂੰ ਝੋਨੇ ਤੋਂ ਹਟਣਾ ਪਊਗਾ। ਲੇਕਿਨ ਕਿੱਦਾਂ ਹਟਣਗੇ ਜਦ ਤੱਕ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਦਊਗਾ। ਸੋ ਮੇਰੇ ਕੋਲ ਇੱਕ ਪ੍ਰਪੋਜ਼ਲ ਹੈਗੀ ਆ ਜਿਹੜੀ ਮੈਂ ਐਗਰੀਕਲਚਰ ਮਿਨਿਸਟਰ ਇੰਡੀਆ ਤੋਂ ਟਾਈਮ ਮੰਗ ਰਿਹਾ ਵਾਂ, ਕਿਉਂਕਿ ਕਰਨਾ ਉਹਨਾਂ ਨੇ ਉੱਥੇ। ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਟੈਲੀਫੋਨ ਕੀਤੇ, ਉਹਦੇ PA, ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ ਦੋਨਾਂ ਨੂੰ ਪ੍ਰਪੋਜ਼ਲ ਦੇਣਾ ਚਾਹੁੰਦਾ ਵਾਂ, ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਦੀ ਸਰਕਾਰ ਨੂੰ। ਔਰ ਬੜੀ ਅੱਛੀ ਪ੍ਰਪੋਜ਼ਲ ਹੈ ਕਿ ਉਹਦੇ ਵਿੱਚ ਆਪਾਂ ਆਪਣਾ ਪਾਣੀ ਵੀ ਬਚਾ ਸਕਦੇ ਹਾਂ, ਬੇਲੋੜੀ ਜਿਹੜੀ ਬਿਜਲੀ ਖਰਚ ਹੋ ਰਹੀ ਆ ਝੋਨੇ ਤੇ ਉਹ ਬਚਾ ਸਕਦੇ ਹਾਂ, ਤੇ ਉਸੇ ਇੰਨੇ ਕੁ ਆਮਦਨ ਦੇ ਵਿੱਚ ਹੀ ਆਪਾਂ ਇਸ ਰੋਟੇਸ਼ਨ ਨੂੰ, ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਹੈ, ਇਸ ਨੂੰ ਤੋੜ ਕੇ ਬਦਲ ਵੀ ਸਕਦੇ ਹਾਂ। ਲੇਕਿਨ ਉਹ ਮੈਂ ਆਉਣ ਵਾਲੇ ਤੁਹਾਨੂੰ ਦਿਨਾਂ 'ਚ ਦੱਸੂਗਾ। ਲੇਕਿਨ ਕੁੱਲ ਮਿਲਾ ਕੇ ਅੱਜ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਅਸੀਂ ਮੰਗ ਕੀਤੀ ਕਿ ਮੋਦੀ ਸਾਹਿਬ ਦੀ ਸਰਕਾਰ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਈਟ ਪੇਪਰ ਰੱਖਣ ਔਰ ਦੱਸਣ ਸਾਰੇ ਦੇਸ਼ ਨੂੰ ਕਿ ਪਿਛਲੇ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਕੀ ਕੀਤਾ, ਉਹਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ। ਡਬਲ ਤਾਂ ਚਲੋ ਕਿਹਨੇ ਦੇਖੀ ਤੇ ਕਿਹਨੇ ਕਰਨੀ ਆ, ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੋਇਆ ਔਰ ਉਹਦੇ 500-600 ਬੰਦਾ, 600-700 ਬੰਦਾ ਆਪਣੀ ਜਾਨ ਗਵਾ ਗਿਆ, ਤੇ ਜਦੋਂ ਉਹਨਾਂ ਨਾਲ ਸਮਝੌਤਾ ਕੀਤਾ, ਕਹਿੰਦੇ ਜੀ ਅਸੀਂ MSP ਨੂੰ ਲੀਗਲ ਗਰੰਟੀ ਦੇਵਾਂਗੇ, ਉਹ ਭੱਜ ਗਈ ਬੀਜੇਪੀ ਦੀ ਸਰਕਾਰ, ਲੱਭਦੀ ਨਹੀਂ ਕਿਤੇ। ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਸੀਗੇ, ਫੌਜਦਾਰੀ ਦੇ ਕੇਸ ਬਣਾਏ ਸੀ ਅੰਦੋਲਨ ਦੇ ਦੌਰਾਨ, ਉਹ ਨਹੀਂ ਕਿਸੇ ਨੇ ਵਾਪਸ ਲਏ। ਹੋਰ ਜਿਹੜੇ ਵਾਅਦੇ MSP ਦੀ ਕਮੇਟੀ ਬਣਾਉਣੀ ਸੀ, ਉਹ ਬਿਲਕੁਲ ਆਪਣੇ ਹੱਥ ਠੋਕਿਆਂ ਦੀ ਬਣਾਤੀ, ਉਹਦੇ 'ਚ ਅਸਲ ਕਿਸਾਨ ਆਗੂ ਪਾਏ ਨਹੀਂ। ਸੋ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਕੋਈ ਹਾਲਾਤ ਬਦਲਣਗੇ ਤਾਂ ਅਲਟੀਮੇਟਲੀ ਪੰਜਾਬ ਦੇ ਕਿਸਾਨਾਂ ਦੇ ਤਾਂ ਹਾਲਾਤ ਬਦਲ ਸਕਦੇ ਨੇ ਜੇ ਪਾਕਿਸਤਾਨ ਦਾ ਵਪਾਰ ਦਾ ਬਾਰਡਰ ਚੰਗੀ ਤਰ੍ਹਾਂ ਖੋਲ੍ਹਣ, ਰਾਈਟ ਅਪ ਟਿਲ ਸੈਂਟਰਲ ਏਸ਼ੀਆ। ਲੇਕਿਨ ਉਹ ਗੱਲ ਅਲੱਗ ਹੈ, ਅੱਜ ਮੈਂ ਉਸ 'ਤੇ ਨਹੀਂ ਜਾਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ BJP ਨੂੰ ਕਿ ਤੁਸੀਂ ਦੱਸ ਦਿਓ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਵਧਾਉਣ ਵਾਸਤੇ ਤੁਸੀਂ ਕੀ ਕੀਤਾ। ਅਗਰ ਤੁਹਾਨੂੰ ਗੱਲਾਂ ਠੀਕ ਲੱਗੀਆਂ ਤਾਂ ਇਸ ਨੂੰ ਸ਼ੇਅਰ ਕਰ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 'ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਤੇ ਖੇਤ ਮਜ਼ਦੂਰ,
ਉਹ ਸਭ ਤੋਂ ਲਤਾੜਿਆ ਹੋਇਆ ਵਰਗ ਆ। ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ ਦੇਸ਼ ਦੇ ਨਾਲ, ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ, ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਐਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ, ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਆ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ, ਜਾਂ ਖਾਦਾਂ ਦੇ ਰੇਟ ਨੇ, ਜਾਂ ਕੀੜੇ ਮਾਰ ਦਵਾਈਆਂ ਦੇ ਰੇਟ ਨੇ, ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ, ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇ ਮਾਰ ਦਵਾਈਆਂ ਤੇ GST ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ, $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਹੈ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ GST, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ, 2, 3, 4, 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ 11-12% ਬੈਂਕਾਂ ਦਾ? ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਐਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ, ਕਿਸੇ ਦਾ 2 ਲੱਖ ਰੁਪਈਆ, ਕਿਸੇ ਦਾ 5 ਲੱਖ ਰੁਪਈਆ, ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25, 50, 75 ਹਜ਼ਾਰ ਰੁਪਈਆ ਵਾ ਸਿਰਫ, ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ, ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ, ਤੇ ਜਿਹੜੀ ਉਹਦੀ MSP ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ, ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ MSP, ਮਤਲਬ ਸਾਰੀਆਂ ਇਨਪੁਟਸ ਦੀ ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ MSP ਮਿਲਣੀ ਚਾਹੀਦੀ ਆ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਆ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ ਆਮਦਨ ਡਬਲ, ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ, ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ।
ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ, ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ, ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਉਹ। ਪੰਜਾਬ ਹੀ ਲਾ ਲਓ ਤੁਸੀਂ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫੇਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ ਬਾਕੀ ਸਾਰੇ ਖੇਤੀ ਦੇ ਵਾਸਤੇ, ਕੋਈ ਰਿਸਰਚ ਕਰਨ ਵਾਸਤੇ 4-5 ਹਜ਼ਾਰ ਕਰੋੜ ਰੁਪਇਆ ਰੱਖਿਆ ਪੰਜਾਬ ਸਰਕਾਰ ਨੇ। ਹੁਣ ਦੱਸੋ ਇਹਦੇ 'ਚ ਕਿਹੜੀ ਰਿਸਰਚ ਹੋ ਜੂਗੀ, ਕਿਹੜੀਆਂ ਨਵੀਆਂ ਖੋਜਾਂ ਹੋ ਜਾਣਗੀਆਂ, ਕਿਹੜਾ ਉਹ ਬੋਨਸ ਦਿੱਤਾ ਜਾਊਗਾ, ਕਿਹੜਾ ਖਰਾਬੇ ਦਾ ਪੈਸਾ ਦਊਗਾ, ਕਿਹੜਾ ਮੂੰਗੀ ਦੀ MSP ਦਊਗਾ, ਦੇ ਹੀ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ, ਮੈਂ ਇੱਕ ਬਹੁਤ ਅੱਛੀ ਮੇਰੇ ਕੋਲ ਪ੍ਰਪੋਜ਼ਲ ਤਿਆਰ ਆ। ਇੱਕ ਤਾਂ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਪ੍ਰਪੋਜ਼ਲ ਹੈ, ਇੱਕ ਉਹ ਪੰਜਾਬ ਦੇ ਵਿੱਚ ਝੋਨੇ ਤੋਂ, ਕਿਉਂਕਿ ਝੋਨਾ ਦੇਖੋ ਗੱਲ ਕੀ ਆ ਕਿ ਝੋਨਾ ਆਪਾਂ ਮਜਬੂਰੀ ਬੀਜਦੇ ਆ ਕਿ ਸਾਨੂੰ ਪਤਾ ਵਾ ਕਿ ਸਾਨੂੰ MSP ਮਿਲਣੀ ਚਾਹੇ 50-60 ਹਜ਼ਾਰ ਰੁਪਏ ਦੀ ਫਸਲ ਸਾਡੀ ਏਕੜ ਦੀ ਹੋਣੀ ਆ ਤਾਂ ਕਰਕੇ ਜ਼ਿਆਦਾ ਝੋਨਾ ਲੋਕ ਲਾ ਰਹੇ ਨੇ। ਨਹੀਂ ਤਾਂ ਸਭ ਕਿਸਾਨਾਂ ਨੂੰ ਪਤਾ ਕਿ ਸਾਡਾ ਪਾਣੀ ਦਾ ਮਿਆਰ ਥੱਲੇ ਜਾ ਰਿਹਾ, ਵਾਟਰ ਟੇਬਲ ਬਹੁਤ ਬੁਰੀ ਤਰ੍ਹਾਂ ਰਿਸੀਡ ਕਰ ਰਿਹਾ, ਸਾਨੂੰ ਝੋਨੇ ਤੋਂ ਹਟਣਾ ਪਊਗਾ। ਲੇਕਿਨ ਕਿੱਦਾਂ ਹਟਣਗੇ ਜਦ ਤੱਕ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਦਊਗਾ। ਸੋ ਮੇਰੇ ਕੋਲ ਇੱਕ ਪ੍ਰਪੋਜ਼ਲ ਹੈਗੀ ਆ ਜਿਹੜੀ ਮੈਂ ਐਗਰੀਕਲਚਰ ਮਿਨਿਸਟਰ ਇੰਡੀਆ ਤੋਂ ਟਾਈਮ ਮੰਗ ਰਿਹਾ ਵਾਂ, ਕਿਉਂਕਿ ਕਰਨਾ ਉਹਨਾਂ ਨੇ ਉੱਥੇ। ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਟੈਲੀਫੋਨ ਕੀਤੇ, ਉਹਦੇ PA, ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ ਦੋਨਾਂ ਨੂੰ ਪ੍ਰਪੋਜ਼ਲ ਦੇਣਾ ਚਾਹੁੰਦਾ ਵਾਂ, ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਦੀ ਸਰਕਾਰ ਨੂੰ। ਔਰ ਬੜੀ ਅੱਛੀ ਪ੍ਰਪੋਜ਼ਲ ਹੈ ਕਿ ਉਹਦੇ ਵਿੱਚ ਆਪਾਂ ਆਪਣਾ ਪਾਣੀ ਵੀ ਬਚਾ ਸਕਦੇ ਹਾਂ, ਬੇਲੋੜੀ ਜਿਹੜੀ ਬਿਜਲੀ ਖਰਚ ਹੋ ਰਹੀ ਆ ਝੋਨੇ ਤੇ ਉਹ ਬਚਾ ਸਕਦੇ ਹਾਂ, ਤੇ ਉਸੇ ਇੰਨੇ ਕੁ ਆਮਦਨ ਦੇ ਵਿੱਚ ਹੀ ਆਪਾਂ ਇਸ ਰੋਟੇਸ਼ਨ ਨੂੰ, ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਹੈ, ਇਸ ਨੂੰ ਤੋੜ ਕੇ ਬਦਲ ਵੀ ਸਕਦੇ ਹਾਂ। ਲੇਕਿਨ ਉਹ ਮੈਂ ਆਉਣ ਵਾਲੇ ਤੁਹਾਨੂੰ ਦਿਨਾਂ 'ਚ ਦੱਸੂਗਾ। ਲੇਕਿਨ ਕੁੱਲ ਮਿਲਾ ਕੇ ਅੱਜ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਅਸੀਂ ਮੰਗ ਕੀਤੀ ਕਿ ਮੋਦੀ ਸਾਹਿਬ ਦੀ ਸਰਕਾਰ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਈਟ ਪੇਪਰ ਰੱਖਣ ਔਰ ਦੱਸਣ ਸਾਰੇ ਦੇਸ਼ ਨੂੰ ਕਿ ਪਿਛਲੇ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਕੀ ਕੀਤਾ, ਉਹਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ। ਡਬਲ ਤਾਂ ਚਲੋ ਕਿਹਨੇ ਦੇਖੀ ਤੇ ਕਿਹਨੇ ਕਰਨੀ ਆ, ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੋਇਆ ਔਰ ਉਹਦੇ 500-600 ਬੰਦਾ, 600-700 ਬੰਦਾ ਆਪਣੀ ਜਾਨ ਗਵਾ ਗਿਆ, ਤੇ ਜਦੋਂ ਉਹਨਾਂ ਨਾਲ ਸਮਝੌਤਾ ਕੀਤਾ, ਕਹਿੰਦੇ ਜੀ ਅਸੀਂ MSP ਨੂੰ ਲੀਗਲ ਗਰੰਟੀ ਦੇਵਾਂਗੇ, ਉਹ ਭੱਜ ਗਈ ਬੀਜੇਪੀ ਦੀ ਸਰਕਾਰ, ਲੱਭਦੀ ਨਹੀਂ ਕਿਤੇ। ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਸੀਗੇ, ਫੌਜਦਾਰੀ ਦੇ ਕੇਸ ਬਣਾਏ ਸੀ ਅੰਦੋਲਨ ਦੇ ਦੌਰਾਨ, ਉਹ ਨਹੀਂ ਕਿਸੇ ਨੇ ਵਾਪਸ ਲਏ। ਹੋਰ ਜਿਹੜੇ ਵਾਅਦੇ MSP ਦੀ ਕਮੇਟੀ ਬਣਾਉਣੀ ਸੀ, ਉਹ ਬਿਲਕੁਲ ਆਪਣੇ ਹੱਥ ਟੋਕਿਆਂ ਦੀ ਬਣਾਤੀ, ਉਹਦੇ 'ਚ ਅਸਲ ਕਿਸਾਨ ਆਗੂ ਪਾਏ ਨਹੀਂ। ਸੋ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਕੋਈ ਹਾਲਾਤ ਬਦਲਣਗੇ ਤਾਂ ਅਲਟੀਮੇਟਲੀ ਪੰਜਾਬ ਦੇ ਕਿਸਾਨਾਂ ਦੇ ਤਾਂ ਹਾਲਾਤ ਬਦਲ ਸਕਦੇ ਨੇ ਜੇ ਪਾਕਿਸਤਾਨ ਦਾ ਵਪਾਰ ਦਾ ਬਾਰਡਰ ਚੰਗੀ ਤਰ੍ਹਾਂ ਖੋਲ੍ਹਣ, ਰਾਈਟ ਅਪ ਟਿਲ ਸੈਂਟਰਲ ਏਸ਼ੀਆ। ਲੇਕਿਨ ਉਹ ਗੱਲ ਅਲੱਗ ਹੈ, ਅੱਜ ਮੈਂ ਉਸ 'ਤੇ ਨਹੀਂ ਜਾਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਕਿ ਤੁਸੀਂ ਦੱਸ ਦਿਓ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਵਧਾਉਣ ਵਾਸਤੇ ਤੁਸੀਂ ਕੀ ਕੀਤਾ। ਅਗਰ ਤੁਹਾਨੂੰ ਗੱਲਾਂ ਠੀਕ ਲੱਗੀਆਂ ਤਾਂ ਇਸ ਨੂੰ ਸ਼ੇਅਰ ਕਰ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 'ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਆ ਤੇ ਖੇਤ ਮਜ਼ਦੂਰ, ਉਹ ਸਭ ਤੋਂ ਲਤਾੜਿਆ ਹੋਇਆ ਵਰਗ ਆ। ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ ਦੇਸ਼ ਦੇ ਨਾਲ, ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ,
ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ, ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਹੈ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ, ਜਾਂ ਖਾਦਾਂ ਦੇ ਰੇਟ ਨੇ, ਜਾਂ ਕੀੜੇਮਾਰ ਦਵਾਈਆਂ ਦੇ ਰੇਟ ਨੇ, ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ, ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ, ਇੰਪਲੀਮੈਂਟਸ ਤੇ, ਮਸ਼ੀਨਰੀ ਤੇ, ਖਾਦ ਤੇ, ਕੀੜੇਮਾਰ ਦਵਾਈਆਂ ਤੇ GST ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ, $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ, ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਆ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ GST, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ, 2, 3, 4, 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ? 11-12% ਬੈਂਕਾਂ ਦਾ ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਏਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ, ਕਿਸੇ ਦਾ 2 ਲੱਖ ਰੁਪਇਆ, ਕਿਸੇ ਦਾ 5 ਲੱਖ ਰੁਪਇਆ। ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25-50-75 ਰੁਪਇਆ ਵਾ ਸਿਰਫ, ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਹ ਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ, ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ, ਤੇ ਜਿਹੜੀ ਉਹਦੀ MSP ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ। ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ MSP, ਮਤਲਬ ਸਾਰੀਆਂ ਇਨਪੁਟਸ ਦੀ, ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ MSP ਮਿਲਣੀ ਚਾਹੀਦੀ ਆ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਆ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ, ਆਮਦਨ ਡਬਲ। ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ। ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ। ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ, ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ।
ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਉਹ। ਪੰਜਾਬ ਹੀ ਲਾ ਲਓ ਤੁਸੀਂ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫੇਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ ਬਾਕੀ ਸਾਰੇ ਖੇਤੀ ਦੇ ਵਾਸਤੇ ਕੋਈ ਰਿਸਰਚ ਕਰਨ ਵਾਸਤੇ 4-5 ਹਜ਼ਾਰ ਕਰੋੜ ਰੁਪਈਆ ਰੱਖਿਆ ਪੰਜਾਬ ਸਰਕਾਰ ਨੇ। ਹੁਣ ਦੱਸੋ ਇਹਦੇ 'ਚ ਕਿਹੜੀ ਰਿਸਰਚ ਹੋ ਜੂਗੀ, ਕਿਹੜੀਆਂ ਨਵੀਆਂ ਖੋਜਾਂ ਹੋ ਜਾਣਗੀਆਂ, ਕਿਹੜਾ ਉਹ ਬੋਨਸ ਦਿੱਤਾ ਜਾਊਗਾ, ਕਿਹੜਾ ਖਰਾਬੇ ਦਾ ਪੈਸਾ ਦੇਊਗਾ, ਕਿਹੜਾ ਮੂੰਗੀ ਦੀ MSP ਦੇਊਗਾ, ਦੇ ਹੀ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਮੈਂ ਇੱਕ ਬਹੁਤ ਅੱਛੀ ਮੇਰੇ ਕੋਲ ਪ੍ਰਪੋਜ਼ਲ ਤਿਆਰ ਆ। ਇੱਕ ਤਾਂ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਪ੍ਰਪੋਜ਼ਲ ਹੈ, ਇੱਕ ਉਹ ਪੰਜਾਬ ਦੇ ਵਿੱਚ ਝੋਨੇ ਤੋਂ, ਕਿਉਂਕਿ ਝੋਨਾ ਦੇਖੋ ਗੱਲ ਕੀ ਆ ਕਿ ਝੋਨਾ ਆਪਾਂ ਮਜਬੂਰੀ ਬੀਜਦੇ ਆ ਕਿ ਸਾਨੂੰ ਪਤਾ ਵਾ ਕਿ ਸਾਨੂੰ MSP ਮਿਲਣੀ ਚਾਹੀਦੀ, 50-60 ਹਜ਼ਾਰ ਰੁਪਏ ਦੀ ਫਸਲ ਸਾਡੀ ਏਕੜ ਦੀ ਹੋਣੀ ਆ ਹਰ, ਤਾਂ ਕਰਕੇ ਜ਼ਿਆਦਾ ਝੋਨਾ ਲੋਕ ਲਾ ਰਹੇ ਨੇ। ਨਹੀਂ ਤਾਂ ਸਭ ਕਿਸਾਨਾਂ ਨੂੰ ਪਤਾ ਕਿ ਸਾਡਾ ਪਾਣੀ ਦਾ ਮਿਆਰ ਥੱਲੇ ਜਾ ਰਿਹਾ, ਵਾਟਰ ਟੇਬਲ ਬਹੁਤ ਬੁਰੀ ਤਰ੍ਹਾਂ ਰਿਸੀਵ ਕਰ ਰਿਹਾ, ਸਾਨੂੰ ਝੋਨੇ ਤੋਂ ਹਟਣਾ ਪਊਗਾ। ਲੇਕਿਨ ਕਿੱਦਾਂ ਹਟਣਗੇ ਜਦ ਤੱਕ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਦਊਗਾ। ਸੋ ਮੇਰੇ ਕੋਲ ਇੱਕ ਪ੍ਰਪੋਜ਼ਲ ਹੈਗੀ ਆ ਜਿਹੜੀ ਮੈਂ ਐਗਰੀਕਲਚਰ ਮਿਨਿਸਟਰ ਇੰਡੀਆ ਤੋਂ ਟਾਈਮ ਮੰਗ ਰਿਹਾ ਵਾਂ, ਕਿਉਂਕਿ ਕਰਨਾ ਉਹਨਾਂ ਨੇ ਉੱਥੇ। ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਟੈਲੀਫੋਨ ਕੀਤੇ, ਉਹਦੇ PA ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ ਦੋਨਾਂ ਨੂੰ ਪ੍ਰਪੋਜ਼ਲ ਦੇਣਾ ਚਾਹੁੰਦਾ ਵਾਂ, ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਦੀ ਸਰਕਾਰ ਨੂੰ। ਔਰ ਬੜੀ ਅੱਛੀ ਪ੍ਰਪੋਜ਼ਲ ਹੈ ਕਿ ਉਹਦੇ ਵਿੱਚ ਆਪਾਂ ਆਪਣਾ ਪਾਣੀ ਵੀ ਬਚਾ ਸਕਦੇ ਹਾਂ, ਬੇਲੋੜੀ ਜਿਹੜੀ ਬਿਜਲੀ ਖਰਚ ਹੋ ਰਹੀ ਆ ਝੋਨੇ ਤੇ ਉਹ ਬਚਾ ਸਕਦੇ ਹਾਂ, ਤੇ ਉਸੇ ਇੰਨੇ ਕੁ ਆਮਦਨ ਦੇ ਵਿੱਚ ਹੀ ਆਪਾਂ ਇਸ ਰੋਟੇਸ਼ਨ ਨੂੰ, ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਹੈ, ਇਸ ਨੂੰ ਤੋੜ ਕੇ ਬਦਲ ਵੀ ਸਕਦੇ ਹਾਂ। ਲੇਕਿਨ ਉਹ ਮੈਂ ਆਉਣ ਵਾਲੇ ਤੁਹਾਨੂੰ ਦਿਨਾਂ 'ਚ ਦੱਸੂਗਾ। ਲੇਕਿਨ ਕੁੱਲ ਮਿਲਾ ਕੇ ਅੱਜ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਅਸੀਂ ਮੰਗ ਕੀਤੀ ਕਿ ਮੋਦੀ ਸਾਹਿਬ ਦੀ ਸਰਕਾਰ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਈਟ ਪੇਪਰ ਰੱਖਣ ਔਰ ਦੱਸਣ ਸਾਰੇ ਦੇਸ਼ ਨੂੰ ਕਿ ਪਿਛਲੇ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਕੀ ਕੀਤਾ, ਉਹਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ। ਡਬਲ ਤਾਂ ਚਲੋ ਕਿਹਨੇ ਦੇਖੀ ਤੇ ਕਿਹਨੇ ਕਰਨੀ ਆ, ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੋਇਆ ਔਰ ਉਹਦੇ 500-600 ਬੰਦਾ 600-700 ਬੰਦਾ ਆਪਣੀ ਜਾਨ ਗਵਾ ਗਿਆ, ਤੇ ਜਦੋਂ ਉਹਨਾਂ ਨਾਲ ਸਮਝੌਤਾ ਕੀਤਾ ਕਹਿੰਦੇ ਜੀ ਅਸੀਂ MSP ਨੂੰ ਲੀਗਲ ਗਰੰਟੀ ਦੇਵਾਂਗੇ, ਉਹ ਭੱਜ ਗਈ BJP ਦੀ ਸਰਕਾਰ, ਲੱਭਦੀ ਨਹੀਂ ਕਿਤੇ। ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਸੀਗੇ, ਫੌਜਦਾਰੀ ਦੇ ਕੇਸ ਬਣਾਏ ਸੀ ਅੰਦੋਲਨ ਦੇ ਦੌਰਾਨ, ਉਹ ਨਹੀਂ ਕਿਸੇ ਨੇ ਵਾਪਸ ਲਏ। ਹੋਰ ਜਿਹੜੇ ਵਾਅਦੇ MSP ਦੀ ਕਮੇਟੀ ਬਣਾਉਣੀ ਸੀ ਉਹ ਬਿਲਕੁਲ ਆਪਣੇ ਹੱਥ ਟੋਕਿਆਂ ਦੀ ਬਣਾਤੀ, ਉਹਦੇ 'ਚ ਅਸਲ ਕਿਸਾਨ ਆਗੂ ਪਾਏ ਨਹੀਂ। ਸੋ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਕੋਈ ਹਾਲਾਤ ਬਦਲਣਗੇ ਤਾਂ ਅਲਟੀਮੇਟਲੀ ਪੰਜਾਬ ਦੇ ਕਿਸਾਨਾਂ ਦੇ ਤਾਂ ਹਾਲਾਤ ਬਦਲ ਸਕਦੇ ਨੇ ਜੇ ਪਾਕਿਸਤਾਨ ਦਾ ਵਪਾਰ ਦਾ ਬਾਰਡਰ ਚੰਗੀ ਤਰ੍ਹਾਂ ਖੋਲ੍ਹਣ, ਰਾਈਟ ਅਪ ਟਿਲ ਸੈਂਟਰਲ ਏਸ਼ੀਆ। ਲੇਕਿਨ ਉਹ ਗੱਲ ਅਲੱਗ ਹੈ, ਅੱਜ ਮੈਂ ਉਸ 'ਤੇ ਨਹੀਂ ਜਾਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ BJP ਨੂੰ ਕਿ ਤੁਸੀਂ ਦੱਸ ਦਿਓ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਵਧਾਉਣ ਵਾਸਤੇ ਤੁਸੀਂ ਕੀ ਕੀਤਾ। ਅਗਰ ਤੁਹਾਨੂੰ ਗੱਲਾਂ ਠੀਕ ਲੱਗੀਆਂ ਤਾਂ ਇਸ ਨੂੰ ਸ਼ੇਅਰ ਕਰ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 'ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਤੇ ਖੇਤ ਮਜ਼ਦੂਰ, ਉਹ ਸਭ ਤੋਂ ਲਤਾੜਿਆ ਹੋਇਆ ਵਰਗ ਹੈ। ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ ਦੇਸ਼ ਦੇ ਨਾਲ, ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ, ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ। ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ ਜਾਂ ਖਾਦਾਂ ਦੇ ਰੇਟ ਨੇ
ਜਾਂ ਕੀੜੇਮਾਰ ਦਵਾਈਆਂ ਦੇ ਰੇਟ ਨੇ ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇਮਾਰ ਦਵਾਈਆਂ ਤੇ ਜੀਐਸਟੀ ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ, ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਹੈ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ ਜੀਐਸਟੀ, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ, 2 3 4 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ 11-12% ਬੈਂਕਾਂ ਦਾ? ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਐਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ, ਕਿਸੇ ਦਾ 2 ਲੱਖ ਰੁਪਈਆ, ਕਿਸੇ ਦਾ 5 ਲੱਖ ਰੁਪਈਆ। ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25-50-75 ਰੁਪਈਆ ਵਾ ਸਿਰਫ, ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ, ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ, ਤੇ ਜਿਹੜੀ ਉਹਦੀ ਐਮਐਸਪੀ ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ, ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ MSP, ਮਤਲਬ ਸਾਰੀਆਂ ਇਨਪੁਟਸ ਦੀ ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ MSP ਮਿਲਣੀ ਚਾਹੀਦੀ ਹੈ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਆ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ ਆਮਦਨ ਡਬਲ, ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ। ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ। ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ, ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ, ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਉਹ ਪੰਜਾਬ ਹੀ ਲਾ ਲਓ ਤੁਸੀਂ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫਿਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ
बाकी सारे खेती के वास्ते कोई रिसर्च करने वास्ते 4-5 हज़ार करोड़ रुपया रखा पंजाब सरकार ने। हुण दसो ये किहड़ी रिसर्च हो जूगी, किहड़ियां नवीं खोजां हो जाणगियां, किहड़ा बोनस दिता जाऊगा, किहड़ा खराबे का पैसा दूगा, किहड़ा मूंगी की MSP दूगा, दे ही नहीं सकते। सो आने वाले दिनों के दोस्तों मैं एक बहुत अच्छी मेरे को प्रपोजल तैयार है। एक तो वह पंजाब के पानी को बचाने की प्रपोजल है, एक वो पंजाब दे विच झोने तो, क्योंकि झोना देखो गल की है कि झोना आप मजबूरी बीज रहे हैं कि सानू पता वा कि सानू MSP मिलनी, चाहे 50-60 हज़ार रुपये की फसल साडी एकड़ की होनी है हर, तां करके ज़्यादा झोना लोग ला रहे हैं। नहीं तो सब किसानों को पता कि साडा पानी का म्यार थले जा रहा, वाटर टेबल बहुत बुरी तरह रिसीड कर रहा, सानू झोने तो हटना पऊगा। लेकिन किद्दां हटणगे जद तक उन्होंने कोई ऑल्टरनेट अरेंजमेंट नहीं दूगा। सो मेरे को एक प्रपोजल हैगी है जी, मैं एग्रीकल्चर मिनिस्टर इंडिया तो टाइम मंग रहा हाँ, क्योंकि करना उन्होंने उत्थे, और मैं भगवंत सिंह मान भी बहुत टैलीफोन किए वो PA उन्होंने स्टाफ वालों, लेकिन उन्होंने भी हले कोई टाइम नहीं दिता। मैं दोनों को प्रपोजल देना चाहता वा, गवर्नमेंट ऑफ इंडिया तो पंजाब की सरकार को, और बड़ी अच्छी प्रपोजल है कि वो आप अपना पानी भी बचा सकते हैं, बेलोड़ी जी बिजली खर्च हो रही है झोने तो बचा सकते हैं, तो उस इन्ने क आमदन के ही आप इस रोटेशन जी कणक झोने की रोटेशन है इसको तोड़ के बदल भी सकते हैं। लेकिन वो मैं आने वाले दिन दसूँगा। लेकिन कुल मिला के अज मैं ऑल इंडिया कांग्रेस कमेटी के दफ्तर तो प्रैस कॉन्फ्रेंस की सी, वो मंग की कि मोदी साहब की सरकार आगामी पार्लीमेंट सैशन में एक वाइट पेपर रखन और दसन सारे देश को कि पिछले 8 सालों के उन्होंने किसानों ते खेत मजदूरों वास्ते की किया, उन्होंने आमदन को बढ़ाने वास्ते। डबल तो चलो किहने देखी तो किहने करनी है, तो स्वामीनाथन कमेटी की रिपोर्ट का जो इन्होंने वायदा किया वो बारे इन्होंने की किया वा। क्योंकि अज तुम देखोगे कि किसानों का जोड़ा एडा वड्डा अंदोलन होया और वो 500-600 बंदा 600-700 बंदा अपनी जान गवा गया, तो जो उन्होंने समझौता किया कहते जी असीं MSP को लीगल गारंटी देंगे, वो भज गई बीजेपी की सरकार, लभदी नहीं गई किते। उन्होंने जोड़े क्रिमिनल केसिस से फौजदारी के केस बनाए थे अंदोलन के दौरान, वो नहीं किसी ने वापस ले। होर जोड़े वायदे MSP की कमेटी बनानी सी, वो बिल्कुल अपने हथ ठोकिया की बनाती, वो असल किसान आगू पाए नहीं। सो इस करके असी सारे चाहते हैं कि पंजाब देश के किसान तो पंजाब के किसान का कोई हालात बदलणगे, तो अल्टीमेटली पंजाब के किसानों के तो हालात बदल सकते हैं जो पाकिस्तान का व्यापार का बॉर्डर चंगी तरह खोलन, राइट अप टिल सेंट्रल एशिया। लेकिन वो गल अलग है, अज मैं उससे नहीं जाना चाहता। मैं यही पूछना चाहना बीजेपी को कि तुसीं दस दो कि पिछले 8 सालों में किसानों के खेत मजदूरों की आमदन बढ़ाने वास्ते तुसीं की किया। अगर तुहानूं गल्लां ठीक लगियां तो इसको शेयर कर लेना। तुहाडा सारा का बहुत बहुत शुक्रिया, धन्यवाद जी। दोस्तों अज मैं तुहाडे नाल सारे देश भर दे ते पंजाब दे किसानां दे हालातां बारे चर्चा करना चाहुंदा वां। तुहानूं सब नूं याद होवेगा कि 2016 च अपने देश के प्राइम मिनिस्टर साहब मोदी साहब ने एक जनतक ऐलान किया सीगा कि मैं आने वाले चंद सालों च किसानां दी आमदन दुगनी करूँगा। ये बड़ा वड्डा वायदा सीगा, क्योंकि आप सारे जानते हैं कि देश का जिहड़ा किसान है ते खेत मजदूर वो सब तो लताड़िया होया वर्ग है, सब तो ज़्यादा कर्जा वा, सब तो ज़्यादा कर्जे की मार करके आत्महत्यावां अज किसानी वर्ग दे विच हो रही, और वो वर्ग जिहड़ा सब तो ज़्यादा ईमानदारी नाल काम करता वा, जिन्हें देश वास्ते पूरा टिल ला के आप भुखे सौ के इस देश के अनाज भंडार नूं भरिया, जिहड़ा कदी कोई जिंदगी च बेईमानी नहीं करता देश के नाल, कोई टैक्स चोरी नहीं कर सकता, कोई होर धोखाधड़ी नहीं करता, उस वर्ग के नाल वायदा किया गया देश की सरकार वालों कि असीं तुहाडी आमदन जिहड़ी आ वो डबल करांगे। ठीक 6 साल बाद मैं अज खड़ा इत्थे तुहाडे कोल। 6 साल बाद आप एक जैनुअन जी गल रखीए कि उन्हों की आमदन डबल हुई है कि घटी है। जे आप अज दे महंगाई दर नूं देखिए, प्राइस इंडेक्स नूं, इन्फ्लेशन नूं, तो फिर मैं बड़े दावे नाल कह सकदा कि तुसीं सारे मेरे नाल अग्री करोगे कि आमदन असल में घटी है, क्योंकि जिहड़ियां साडीआं इनपुट्स है एग्रीकल्चर दियां, जिद्दां मिसाल के तौर पर डीजल आ या खादां दे रेट ने या कीड़े मार दवाइयां दे रेट ने या साडी लेबर दी रेट आ, ट्रैक्टरां दे भाव आ, उहदे नाल इंप्लीमेंट्स दे भाव आ, ये तो कई गुणा ज़्यादा वध गए ने। कल्ला डीजल ही आ 2014 दे विच डीजल की कीमत 56 रुपए प्रति लीटर सीगी, अज 90 रुपए तो ज़्यादा डीजल का भाव आ, मतलब ऑलमोस्ट 60% इंक्रीज कल्ले डीजल दे विच आ। ते खादां दी ते कीमतां आसमान नूं छू रहीआं वा, 200-300%
ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇ ਮਾਰ ਦਵਾਈਆਂ ਤੇ ਜੀਐਸਟੀ ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਹੈ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ। ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ ਜੀਐਸਟੀ, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ 2 3 4 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ 12% ਬੈਂਕਾਂ ਦਾ? ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਐਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ। ਕਿਸੇ ਦਾ 2 ਲੱਖ ਰੁਪਈਆ, ਕਿਸੇ ਦਾ 5 ਲੱਖ ਰੁਪਈਆ। ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25 50 75 ਹਜ਼ਾਰ ਰੁਪਈਆ ਵਾ ਸਿਰਫ। ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਜਿਹੜੀ ਉਹਦੀ ਐਮਐਸਪੀ ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ। ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ ਐਮਐਸਪੀ, ਮਤਲਬ ਸਾਰੀਆਂ ਇਨਪੁਟਸ ਦੀ ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਆ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ ਆਮਦਨ ਡਬਲ, ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ। ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ। ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ, ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ। ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਪੰਜਾਬ ਹੀ ਲਾ ਲਓ ਤੁਸੀਂ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫੇਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ। ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ ਬਾਕੀ ਸਾਰੇ ਖੇਤੀ ਦੇ ਵਾਸਤੇ, ਕੋਈ ਰਿਸਰਚ ਕਰਨ ਵਾਸਤੇ 4-5 ਹਜ਼ਾਰ ਕਰੋੜ ਰੁਪਇਆ ਰੱਖਿਆ ਪੰਜਾਬ ਸਰਕਾਰ ਨੇ। ਹੁਣ ਦੱਸੋ ਇਹਦੇ 'ਚ ਕਿਹੜੀ ਰਿਸਰਚ ਹੋ ਜੂਗੀ, ਕਿਹੜੀਆਂ ਨਵੀਆਂ ਖੋਜਾਂ ਹੋ ਜਾਣਗੀਆਂ, ਕਿਹੜਾ ਉਹ ਬੋਨਸ ਦਿੱਤਾ ਜਾਊਗਾ, ਕਿਹੜਾ ਖਰਾਬੇ ਦਾ ਪੈਸਾ ਦੇਊਗਾ, ਕਿਹੜਾ ਮੂੰਗੀ ਦੀ MSP ਦੇਊਗਾ? ਦੇ ਹੀ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ, ਮੈਂ ਇੱਕ ਬਹੁਤ ਅੱਛੀ ਮੇਰੇ ਕੋਲ ਪ੍ਰਪੋਜ਼ਲ ਤਿਆਰ ਆ। ਇੱਕ ਤਾਂ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਪ੍ਰਪੋਜ਼ਲ ਹੈ, ਇੱਕ ਉਹ ਪੰਜਾਬ ਦੇ ਵਿੱਚ
ਝੋਨੇ ਤੋਂ, ਕਿਉਂਕਿ ਝੋਨਾ ਦੇਖੋ ਗੱਲ ਕੀ ਆ ਕਿ ਝੋਨਾ ਆਪਾਂ ਮਜਬੂਰੀ 'ਚ ਬੀਜਦੇ ਆ ਕਿ ਸਾਨੂੰ ਪਤਾ ਵਾ ਕਿ ਸਾਨੂੰ MSP ਮਿਲਣੀ ਚਾਹੇ 50-60 ਹਜ਼ਾਰ ਰੁਪਏ ਦੀ ਫਸਲ ਸਾਡੀ ਏਕੜ ਦੀ ਹੋਣੀ ਆ ਹਰ, ਤਾਂ ਕਰਕੇ ਜ਼ਿਆਦਾ ਝੋਨਾ ਲੋਕ ਲਾ ਰਹੇ ਨੇ। ਨਹੀਂ ਤਾਂ ਸਭ ਕਿਸਾਨਾਂ ਨੂੰ ਪਤਾ ਕਿ ਸਾਡਾ ਪਾਣੀ ਦਾ ਮਿਆਰ ਥੱਲੇ ਜਾ ਰਿਹਾ, ਵਾਟਰ ਟੇਬਲ ਬਹੁਤ ਬੁਰੀ ਤਰ੍ਹਾਂ ਰਿਸੀਡ ਕਰ ਰਿਹਾ, ਸਾਨੂੰ ਝੋਨੇ ਤੋਂ ਹਟਣਾ ਪਊਗਾ। ਲੇਕਿਨ ਕਿੱਦਾਂ ਹਟਣਗੇ ਜਦ ਤੱਕ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਦਊਗਾ। ਸੋ ਮੇਰੇ ਕੋਲ ਇੱਕ ਪ੍ਰਪੋਜ਼ਲ ਹੈਗੀ ਆ ਜਿਹੜੀ ਮੈਂ ਐਗਰੀਕਲਚਰ ਮਿਨਿਸਟਰ ਇੰਡੀਆ ਤੋਂ ਟਾਈਮ ਮੰਗ ਰਿਹਾ ਵਾਂ, ਕਿਉਂਕਿ ਕਰਨਾ ਉਹਨਾਂ ਨੇ ਉੱਥੇ। ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਟੈਲੀਫੋਨ ਕੀਤੇ, ਉਹਦੇ PA ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ ਦੋਨਾਂ ਨੂੰ ਪ੍ਰਪੋਜ਼ਲ ਦੇਣਾ ਚਾਹੁੰਦਾ ਵਾਂ, ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਦੀ ਸਰਕਾਰ ਨੂੰ। ਔਰ ਬੜੀ ਅੱਛੀ ਪ੍ਰਪੋਜ਼ਲ ਹੈ ਕਿ ਉਹਦੇ ਵਿੱਚ ਆਪਾਂ ਆਪਣਾ ਪਾਣੀ ਵੀ ਬਚਾ ਸਕਦੇ ਹਾਂ, ਬੇਲੋੜੀ ਜਿਹੜੀ ਬਿਜਲੀ ਖਰਚ ਹੋ ਰਹੀ ਆ ਝੋਨੇ ਤੇ ਉਹ ਬਚਾ ਸਕਦੇ ਹਾਂ, ਤੇ ਉਸੇ ਇੰਨੇ ਕੁ ਆਮਦਨ ਦੇ ਵਿੱਚ ਹੀ ਆਪਾਂ ਇਸ ਰੋਟੇਸ਼ਨ ਨੂੰ, ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਹੈ, ਇਸ ਨੂੰ ਤੋੜ ਕੇ ਬਦਲ ਵੀ ਸਕਦੇ ਹਾਂ। ਲੇਕਿਨ ਉਹ ਮੈਂ ਆਉਣ ਵਾਲੇ ਤੁਹਾਨੂੰ ਦਿਨਾਂ 'ਚ ਦੱਸੂਗਾ। ਲੇਕਿਨ ਕੁੱਲ ਮਿਲਾ ਕੇ ਅੱਜ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਅਸੀਂ ਮੰਗ ਕੀਤੀ ਕਿ ਮੋਦੀ ਸਾਹਿਬ ਦੀ ਸਰਕਾਰ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਈਟ ਪੇਪਰ ਰੱਖਣ ਔਰ ਦੱਸਣ ਸਾਰੇ ਦੇਸ਼ ਨੂੰ ਕਿ ਪਿਛਲੇ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਕੀ ਕੀਤਾ, ਉਹਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ। ਡਬਲ ਤਾਂ ਚਲੋ ਕਿਹਨੇ ਦੇਖੀ ਤੇ ਕਿਹਨੇ ਕਰਨੀ ਆ, ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੋਇਆ ਔਰ ਉਹਦੇ 500-600 ਬੰਦਾ 600-700 ਬੰਦਾ ਆਪਣੀ ਜਾਨ ਗਵਾ ਗਿਆ, ਤੇ ਜਦੋਂ ਉਹਨਾਂ ਨਾਲ ਸਮਝੌਤਾ ਕੀਤਾ ਕਹਿੰਦੇ ਜੀ ਅਸੀਂ MSP ਨੂੰ ਲੀਗਲ ਗਰੰਟੀ ਦੇਵਾਂਗੇ, ਉਹ ਭੱਜ ਗਈ BJP ਦੀ ਸਰਕਾਰ, ਲੱਭਦੀ ਨਹੀਂ ਕਿਤੇ। ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਸੀਗੇ, ਫੌਜਦਾਰੀ ਦੇ ਕੇਸ ਬਣਾਏ ਸੀ ਅੰਦੋਲਨ ਦੇ ਦੌਰਾਨ, ਉਹ ਨਹੀਂ ਕਿਸੇ ਨੇ ਵਾਪਸ ਲਏ। ਹੋਰ ਜਿਹੜੇ ਵਾਅਦੇ MSP ਦੀ ਕਮੇਟੀ ਬਣਾਉਣੀ ਸੀ ਉਹ ਬਿਲਕੁਲ ਆਪਣੇ ਹੱਥ ਟੋਕਿਆਂ ਦੀ ਬਣਾਤੀ, ਉਹਦੇ 'ਚ ਅਸਲ ਕਿਸਾਨ ਆਗੂ ਪਾਏ ਨਹੀਂ। ਸੋ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਕੋਈ ਹਾਲਾਤ ਬਦਲਣਗੇ ਤਾਂ ਅਲਟੀਮੇਟਲੀ ਪੰਜਾਬ ਦੇ ਕਿਸਾਨਾਂ ਦੇ ਤਾਂ ਹਾਲਾਤ ਬਦਲ ਸਕਦੇ ਨੇ ਜੇ ਪਾਕਿਸਤਾਨ ਦਾ ਵਪਾਰ ਦਾ ਬਾਰਡਰ ਚੰਗੀ ਤਰ੍ਹਾਂ ਖੋਲ੍ਹਣ, ਰਾਈਟ ਅਪ ਟਿਲ ਸੈਂਟਰਲ ਏਸ਼ੀਆ। ਲੇਕਿਨ ਉਹ ਗੱਲ ਅਲੱਗ ਹੈ, ਅੱਜ ਮੈਂ ਉਸ 'ਤੇ ਨਹੀਂ ਜਾਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ BJP ਨੂੰ ਕਿ ਤੁਸੀਂ ਦੱਸ ਦਿਓ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਵਧਾਉਣ ਵਾਸਤੇ ਤੁਸੀਂ ਕੀ ਕੀਤਾ। ਅਗਰ ਤੁਹਾਨੂੰ ਗੱਲਾਂ ਠੀਕ ਲੱਗੀਆਂ ਤਾਂ ਇਸ ਨੂੰ ਸ਼ੇਅਰ ਕਰ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 'ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਤੇ ਖੇਤ ਮਜ਼ਦੂਰ, ਉਹ ਸਭ ਤੋਂ ਲਤਾੜਿਆ ਹੋਇਆ ਵਰਗ ਹੈ। ਅੱਜ ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ ਦੇਸ਼ ਦੇ ਨਾਲ, ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ, ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ। ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਹੈ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ, ਜਾਂ ਖਾਦਾਂ ਦੇ ਰੇਟ ਨੇ, ਜਾਂ ਕੀੜੇਮਾਰ ਦਵਾਈਆਂ ਦੇ ਰੇਟ ਨੇ, ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ BJP ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇਮਾਰ ਦਵਾਈਆਂ ਤੇ GST ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ,
उस वेले इंटरनेशनल मार्केट में क्रूड ऑयल दी कीमत बहुत ज्यादा सी। 108 रुपए $108 का एक बैरल सीगा क्रूड ऑयल इंटरनेशनल मार्केट। अज की डेट में जिहड़ा क्रूड ऑयल की कीमत हैगी आ वो घट के शायद जिहड़ी उहदी कीमत हैगी आ क्रूड ऑयल की वो समझ लो तुसीं कि $78 का ऑलमोस्ट इंटरनेशनल मार्केट में कीमत घटिया ने इंटरनेशनल मार्केट डीजल दियां, लेकिन इत्थे 90 रुपये चक दिते। और मैं गल कह रहा सीगा कि GST तुसीं दसो मैनूं कि जिहड़ा इस देश का किसान है 2 3 4 5 किल्लियां वाला या छोटा या वड्डा किसान भी कि ओह कॉरपोरेट घराणिਆਂ वांगू इस देश नूं उन्ना टैक्स दे सकदा वा, इन्ना रेट ऑफ इंटरस्ट भर सकदा वा 11% बैंकां दा नहीं भर सकदा। और पार्लीमेंट विच हुण इसे बीजेपी सरकार ने आप स्वीकार किया कि असीं पिछले 5 सालां च 10 लाख करोड़ रुपया कॉरपोरेटां दा पूंजीपतियां दा अमीरां दा कंपनियां दा माफ किया बीजेपी सरकार ने 10 लाख करोड़ रुपया। और यह हैगा कुछ दर्जना कंपनियां या एक अद्धा सैकड़ा कंपनी होगी जिन्हां दा एड्डा वड्डी रकम 10 लाख करोड़ रुपया माफ किया। ते किसानां दा तां करजा ही बड़ा थोड़ा है इहदे हिसाब दे नाल, किसी का 2 लाख रुपया, किसी का 5 लाख रुपया, जिहड़े खेत मजदूर आ उन्हां दा तां 25 50 75 हज़ार रुपया वा सिर्फ, वो कदी किसी सरकार ने माफ नहीं किया। इतों की साबित हुंदा वा, स्पष्ट हुंदा वा कि जिहड़ी दिल्ली दी सरकार आ बीजेपी दी सरकार आ वो अमीरां दी, कॉरपोरेटां दी, पूंजीपतियां दी, वपारियां दी सरकार बन के रहेगी। और पंजाब की मैं जो गल करा, पंजाब दे विच पिछले काफ़ी अरसे तो पंजाब का किसान करजई हो गया क्योंकि रेट ही ठीक नहीं मिलते। जिहड़ा ਉਹਦੀ कॉस्ट ऑफ इनपुट है बहुत ज़्यादा वध जाती है तो जिहड़ी ਉਹਦੀ MSP मिलती है वो बहुत नामात्र है। तो 1 लाख करोड़ रुपए का करजई पंजाब का किसान है। हुण उधर 10 लाख करोड़ माफ किया, साडा 10वां हिस्सा करजा वा और ये करजा ਲੱਖਾਂ घरां दा वा। आपां सारे जानते कि 11.5 बीजेपी पार्टी ने अपने इलैक्शन मैनीफेस्टो 2019 च कीता होया वा कि ਅਸੀਂ स्वामीनाथन कमेटी रिपोर्ट लागू करांगे। ਉਹਦਾ सिंपल फॉर्मूला आप सारे जानते हैं कि C2 + 50% प्रॉफिटेबल MSP, मतलब सारिया इनपुट्स की सारिया लागतां का खर्चा कैलकुलेट करने तो बाद 50% उन्होंने प्रॉफिट के उत्ते MSP मिलनी चाहिए है। सो अगर स्वामीनाथन कमेटी की रिपोर्ट ना फॉर्मूला करिए जिहड़ा कणक ते झोने का भाव अज लगभग 2000 रुपये प्रति क्विंटल है, जे स्वामीनाथन कमेटी रिपोर्ट के नाल कैलकुलेट किया जाए तो वह भाव अज ऑलमोस्ट 4000 रुपये क्विंटल चाहिए वा। फिर होनी सी साडी कीमत आमदन डबल, फिर साडा करजा जिहड़ा सीगा वो घटना सीगा। लेकिन अपनी तां कीमत रहेगी 2000 रुपया। जे आपां कीमतां दे हिसाब नाल ते महंगाई के दर के हिसाब नाल कैलकुलेट करांगे साडी आमदन घटाई आ पिछलियां सरकारां दे 8-7 सालां बीजेपी की सरकार ने। सो इसलिए मेरे वीरो ये गल्लां कहण नूं हुंदियां ने लेकिन इस सरकारां कभी सही मायनिਆਂ ਵਿੱਚ करदियां नहीं। और दुख की गल, अफसोस की गल है कि ये आपां इंडिया गल कर लो ऑलमोस्ट 60-70% पिंडां 'ਚ लोकी वसदे ने, सारे किसान खेती नाल जुड़े हुए ने, किता ही खेती आ ज़्यादा, लेकिन सब तो लो प्रायोरिटी सैक्टर हैगा पंजाब ही ला लो तुसीं। मैं तुहानूं पिछली वारी भी कहा सी, हुण फिर कह देना कि पंजाब प्योरली आपां कहने खेती प्रधान सूबा वा। साडा बजट कढ लो पिछले साल का 2022 वाला, ਉਹਦਾ बजट ਵਿੱਚ आया सामने कि ऑलमोस्ट 1.5 लाख करोड़ रुपए का बजट है पंजाब का। तो पंजाब ਦੇ ਵਿੱਚ एलोकेशन एग्रीकल्चर वास्ते ਸੀਗੀ 14,500 करोड़ रुपया। सिर्फ इसलिए क्या वा कि ਇਹਦੇ 'ਚ ਅੱਧੇ ਤੋਂ ਜ਼ਿਆਦਾ हिस्सा ਜਿਹੜੀ बिजली की सबसिडी जाती है PSPCL ਨੂੰ ਦੇਣ ਵਾਸਤੇ सरकार ने वो पैसा रखा ਸੀਗਾ। ਐਵੇਂ बाकी सारे खेती के वास्ते कोई रिसर्च करने वास्ते 4-5 हज़ार करोड़ रुपया रखा पंजाब सरकार ने। ਹੁਣ दसो ਇਹਦੇ 'ਚ ਕਿਹੜੀ रिसर्च हो जूगी, ਕਿਹੜੀਆਂ नवीं खोजां हो जाएगियां, किहड़ा बोनस दिता जाऊगा, किहड़ा खराबे का पैसा दूगा, किहड़ा मूंगी की MSP दूगा, दे ही नहीं सकते। सो आने वाले दिनों के दोस्तों मैं एक बहुत अच्छी मेरे को प्रपोजल तैयार है। एक तो वो पंजाब के पानी को बचाने की प्रपोजल है, एक वो पंजाब के झोने तो, क्योंकि झोना देखो गल की है कि झोना आप मजबूरी बीज रहे हैं कि सानू पता वा कि सानू MSP मिलनी चाहिए 50-60 हज़ार रुपये की फसल साड़ी एकड़ की होनी है हर, तां करके ज़्यादा झोना लोग लगा रहे हैं। नहीं तो सब किसानों को पता कि साडा पानी का म्यार थले जा रहा, वाटर टेबल बहुत बुरी तरह रिसीव कर रहा, सानू झोने तो हटना पऊगा। लेकिन किद्दां हटणगे जब तक उन्होंने कोई ऑल्टरनेट अरेंजमेंट नहीं दूगा। सो मेरे को एक प्रपोजल हैगी है जी, मैं एग्रीकल्चर मिनिस्टर इंडिया तो टाइम मंग रहा वा क्योंकि करना उन्होंने उत्थे। और मैं भगवंत सिंह मान भी बहुत टैलीफोन किए, PA
ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ ਦੋਨਾਂ ਨੂੰ ਪ੍ਰਪੋਜ਼ਲ ਦੇਣਾ ਚਾਹੁੰਦਾ ਵਾਂ, ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਦੀ ਸਰਕਾਰ ਨੂੰ, ਔਰ ਬੜੀ ਅੱਛੀ ਪ੍ਰਪੋਜ਼ਲ ਹੈ ਕਿ ਉਹਦੇ ਵਿੱਚ ਆਪਾਂ ਆਪਣਾ ਪਾਣੀ ਵੀ ਬਚਾ ਸਕਦੇ ਹਾਂ, ਬੇਲੋੜੀ ਜਿਹੜੀ ਬਿਜਲੀ ਖਰਚ ਹੋ ਰਹੀ ਆ ਝੋਨੇ ਤੇ ਉਹ ਬਚਾ ਸਕਦੇ ਹਾਂ, ਤੇ ਉਸੇ ਇੰਨੇ ਕੁ ਆਮਦਨ ਦੇ ਵਿੱਚ ਹੀ ਆਪਾਂ ਇਸ ਰੋਟੇਸ਼ਨ ਨੂੰ, ਜਿਹੜੀ ਕਣਕ ਝੋਨੇ ਦੀ ਰੋਟੇਸ਼ਨ ਹੈ, ਇਸ ਨੂੰ ਤੋੜ ਕੇ ਬਦਲ ਵੀ ਸਕਦੇ ਹਾਂ, ਲੇਕਿਨ ਉਹ ਮੈਂ ਆਉਣ ਵਾਲੇ ਤੁਹਾਨੂੰ ਦਿਨਾਂ ਦੱਸੂਗਾ। ਲੇਕਿਨ ਕੁੱਲ ਮਿਲਾ ਕੇ ਅੱਜ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਅਸੀਂ ਮੰਗ ਕੀਤੀ ਕਿ ਮੋਦੀ ਸਾਹਿਬ ਦੀ ਸਰਕਾਰ ਆਗਾਮੀ ਪਾਰਲੀਮੈਂਟ ਸੈਸ਼ਨ ਵਿੱਚ ਇੱਕ ਵਾਈਟ ਪੇਪਰ ਰੱਖਣ ਔਰ ਦੱਸਣ ਸਾਰੇ ਦੇਸ਼ ਨੂੰ ਕਿ ਪਿਛਲੇ 8 ਸਾਲਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਕੀ ਕੀਤਾ, ਉਹਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ। ਡਬਲ ਤਾਂ ਚਲੋ ਕਿਹਨੇ ਦੇਖੀ ਤੇ ਕਿਹਨੇ ਕਰਨੀ ਆ, ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੋਇਆ ਔਰ ਉਹਦੇ 500-600 ਬੰਦਾ 600-700 ਬੰਦਾ ਆਪਣੀ ਜਾਨ ਗਵਾ ਗਿਆ, ਤੇ ਜਦੋਂ ਉਹਨਾਂ ਨਾਲ ਸਮਝੌਤਾ ਕੀਤਾ, ਕਹਿੰਦੇ ਜੀ ਅਸੀਂ MSP ਨੂੰ ਲੀਗਲ ਗਰੰਟੀ ਦੇਵਾਂਗੇ, ਉਹ ਭੱਜ ਗਈ ਬੀਜੇਪੀ ਦੀ ਸਰਕਾਰ, ਲੱਭਦੀ ਨਹੀਂ ਕਿਤੇ। ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਸੀਗੇ, ਫੌਜਦਾਰੀ ਦੇ ਕੇਸ ਬਣਾਏ ਸੀ ਅੰਦੋਲਨ ਦੇ ਦੌਰਾਨ, ਉਹ ਨਹੀਂ ਕਿਸੇ ਨੇ ਵਾਪਸ ਲਏ। ਹੋਰ ਜਿਹੜੇ ਵਾਅਦੇ MSP ਦੀ ਕਮੇਟੀ ਬਣਾਉਣੀ ਸੀ, ਉਹ ਬਿਲਕੁਲ ਆਪਣੇ ਹੱਥ ਠੋਕਿਆਂ ਦੀ ਬਣਾਤੀ, ਉਹਦੇ 'ਚ ਅਸਲ ਕਿਸਾਨ ਆਗੂ ਪਾਏ ਨਹੀਂ। ਸੋ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਦਾ ਕੋਈ ਹਾਲਾਤ ਬਦਲਣਗੇ ਤਾਂ ਅਲਟੀਮੇਟਲੀ ਪੰਜਾਬ ਦੇ ਕਿਸਾਨਾਂ ਦੇ ਤਾਂ ਹਾਲਾਤ ਬਦਲ ਸਕਦੇ ਨੇ ਜੇ ਪਾਕਿਸਤਾਨ ਦਾ ਵਪਾਰ ਦਾ ਬਾਰਡਰ ਚੰਗੀ ਤਰ੍ਹਾਂ ਖੋਲ੍ਹਣ, ਰਾਈਟ ਅਪ ਟਿਲ ਸੈਂਟਰਲ ਏਸ਼ੀਆ। ਲੇਕਿਨ ਉਹ ਗੱਲ ਅਲੱਗ ਹੈ, ਅੱਜ ਮੈਂ ਉਸ 'ਤੇ ਨਹੀਂ ਜਾਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਕਿ ਤੁਸੀਂ ਦੱਸ ਦਿਓ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਮਦਨ ਵਧਾਉਣ ਵਾਸਤੇ ਤੁਸੀਂ ਕੀ ਕੀਤਾ। ਅਗਰ ਤੁਹਾਨੂੰ ਗੱਲਾਂ ਠੀਕ ਲੱਗੀਆਂ ਤਾਂ ਇਸ ਨੂੰ ਸ਼ੇਅਰ ਕਰ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸਾਰੇ ਦੇਸ਼ ਭਰ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2016 'ਚ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਨੇ ਇੱਕ ਜਨਤਕ ਐਲਾਨ ਕੀਤਾ ਸੀਗਾ ਕਿ ਮੈਂ ਆਉਣ ਵਾਲੇ ਚੰਦ ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ। ਇਹ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਤੇ ਖੇਤ ਮਜ਼ਦੂਰ, ਉਹ ਸਭ ਤੋਂ ਲਤਾੜਿਆ ਹੋਇਆ ਵਰਗ ਹੈ। ਸਭ ਤੋਂ ਜ਼ਿਆਦਾ ਕਰਜ਼ਾ ਵਾ, ਸਭ ਤੋਂ ਜ਼ਿਆਦਾ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆਵਾਂ ਅੱਜ ਕਿਸਾਨੀ ਵਰਗ ਦੇ ਵਿੱਚ ਹੋ ਰਹੀਆਂ। ਔਰ ਉਹ ਵਰਗ ਜਿਹੜਾ ਸਭ ਤੋਂ ਜ਼ਿਆਦਾ ਇਮਾਨਦਾਰੀ ਨਾਲ ਕੰਮ ਕਰਦਾ ਵਾ, ਜਿਹਨੇ ਦੇਸ਼ ਵਾਸਤੇ ਪੂਰਾ ਟਿੱਲ ਲਾ ਕੇ ਆਪ ਭੁੱਖੇ ਸੌਂ ਕੇ ਇਸ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ, ਜਿਹੜਾ ਕਦੀ ਕੋਈ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਦਾ ਦੇਸ਼ ਦੇ ਨਾਲ, ਕੋਈ ਟੈਕਸ ਚੋਰੀ ਨਹੀਂ ਕਰ ਸਕਦਾ, ਕੋਈ ਹੋਰ ਧੋਖਾਧੜੀ ਨਹੀਂ ਕਰਦਾ, ਉਸ ਵਰਗ ਦੇ ਨਾਲ ਇਹ ਵਾਅਦਾ ਕੀਤਾ ਗਿਆ ਦੇਸ਼ ਦੀ ਸਰਕਾਰ ਵੱਲੋਂ ਕਿ ਅਸੀਂ ਤੁਹਾਡੀ ਆਮਦਨ ਜਿਹੜੀ ਆ ਉਹ ਡਬਲ ਕਰਾਂਗੇ। ਠੀਕ 6 ਸਾਲ ਬਾਅਦ ਮੈਂ ਅੱਜ ਖੜਾ ਇੱਥੇ ਤੁਹਾਡੇ ਕੋਲ। 6 ਸਾਲਾਂ ਬਾਅਦ ਆਪਾਂ ਇੱਕ ਜੈਨੂਇਨ ਜੀ ਗੱਲ ਰੱਖੀਏ ਕਿ ਕੀ ਉਹਨਾਂ ਦੀ ਆਮਦਨ ਡਬਲ ਹੋਈ ਆ ਕਿ ਘਟੀ ਆ। ਜੇ ਆਪਾਂ ਅੱਜ ਦੇ ਮਹਿੰਗਾਈ ਦਰ ਨੂੰ ਦੇਖੀਏ, ਪ੍ਰਾਈਸ ਇੰਡੈਕਸ ਨੂੰ, ਇਨਫਲੇਸ਼ਨ ਨੂੰ, ਤੇ ਫਿਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਸਾਰੇ ਮੇਰੇ ਨਾਲ ਅਗਰੀ ਕਰੋਗੇ ਕਿ ਆਮਦਨ ਅਸਲ ਵਿੱਚ ਘਟੀ ਆ। ਕਿਉਂਕਿ ਜਿਹੜੀਆਂ ਸਾਡੀਆਂ ਇਨਪੁਟਸ ਐਗਰੀਕਲਚਰ ਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਡੀਜ਼ਲ ਆ, ਜਾਂ ਖਾਦਾਂ ਦੇ ਰੇਟ ਨੇ, ਜਾਂ ਕੀੜੇ ਮਾਰ ਦਵਾਈਆਂ ਦੇ ਰੇਟ ਨੇ, ਜਾਂ ਸਾਡੀ ਲੇਬਰ ਦੀ ਰੇਟ ਆ, ਟਰੈਕਟਰਾਂ ਦੇ ਭਾਅ ਆ, ਉਹਦੇ ਨਾਲ ਇੰਪਲੀਮੈਂਟਸ ਦੇ ਭਾਅ ਆ, ਇਹ ਤਾਂ ਕਈ ਗੁਣਾ ਜ਼ਿਆਦਾ ਵੱਧ ਗਏ ਨੇ। ਕੱਲਾ ਡੀਜ਼ਲ ਹੀ ਆ 2014 ਦੇ ਵਿੱਚ ਡੀਜ਼ਲ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਸੀਗੀ, ਅੱਜ 90 ਰੁਪਏ ਤੋਂ ਜ਼ਿਆਦਾ ਡੀਜ਼ਲ ਦਾ ਭਾਅ ਆ। ਮਤਲਬ ਆਲਮੋਸਟ 60% ਇਨਕਰੀਜ਼ ਕੱਲੇ ਡੀਜ਼ਲ ਦੇ ਵਿੱਚ ਆ। ਤੇ ਖਾਦਾਂ ਦੀ ਤਾਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਵਾ, 200-300% ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ। ਇਸ ਸਰਕਾਰ ਨੇ ਪਹਿਲੀ ਵਾਰ ਇਸ ਦੇਸ਼ ਵਿੱਚ, ਬੀਜੇਪੀ ਦੀ ਸਰਕਾਰ ਨੇ ਖੇਤੀ ਦੇ ਔਜ਼ਾਰਾਂ ਤੇ ਇੰਪਲੀਮੈਂਟਸ ਤੇ ਮਸ਼ੀਨਰੀ ਤੇ ਖਾਦ ਤੇ ਕੀੜੇ ਮਾਰ ਦਵਾਈਆਂ ਤੇ GST ਵੀ ਠੋਕ ਦਿੱਤੀ ਹੈ। ਮਤਲਬ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਗੱਲਾਂ ਦੇ ਉੱਤੇ ਟੈਕਸ ਨਹੀਂ ਸੀ ਲਾਉਂਦੇ ਤਾਂ ਕਿ ਇਹਨਾਂ ਦੀ ਕੀਮਤਾਂ ਨਾ ਵੱਧ ਜਾਣ। ਔਰ ਜਿਹੜਾ ਮੈਂ ਡੀਜ਼ਲ ਦੀ ਗੱਲ ਕਰਦਾ ਵਾਂ, ਜਿਸ ਵੇਲੇ ਮੈਂ 2014 ਕੋਟ ਕਰ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਛੱਡ ਕੇ ਜਾ ਰਹੀ ਸੀਗੀ, ਉਸ ਵੇਲੇ ਇੰਟਰਨੈਸ਼ਨਲ ਮਾਰਕੀਟ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸੀ। 108 ਰੁਪਏ, $108 ਦਾ ਇੱਕ ਬੈਰਲ ਸੀਗਾ ਕਰੂਡ ਆਇਲ ਇੰਟਰਨੈਸ਼ਨਲ ਮਾਰਕੀਟ 'ਚ। ਅੱਜ ਦੀ ਡੇਟ ਵਿੱਚ ਜਿਹੜਾ ਕਰੂਡ ਆਇਲ ਦੀ ਕੀਮਤ ਹੈਗੀ ਆ, ਉਹ ਘਟ ਕੇ ਸ਼ਾਇਦ ਜਿਹੜੀ ਉਹਦੀ ਕੀਮਤ ਹੈਗੀ ਹੈ ਕਰੂਡ ਆਇਲ ਦੀ, ਉਹ ਸਮਝ ਲਓ ਤੁਸੀਂ ਕਿ $78 ਦਾ ਆਲਮੋਸਟ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਘਟੀਆਂ ਨੇ ਇੰਟਰਨੈਸ਼ਨਲ ਮਾਰਕੀਟ ਡੀਜ਼ਲ ਦੀਆਂ, ਲੇਕਿਨ ਇੱਥੇ 90 ਰੁਪਏ ਚੱਕ ਦਿੱਤੇ।
ਔਰ ਮੈਂ ਗੱਲ ਕਹਿ ਰਿਹਾ ਸੀਗਾ ਕਿ GST, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਇਸ ਦੇਸ਼ ਦਾ ਕਿਸਾਨ ਆ 2 3 4 5 ਕਿੱਲਿਆਂ ਵਾਲਾ ਆ, ਛੋਟਾ ਜਾਂ ਵੱਡਾ ਕਿਸਾਨ ਵੀ, ਕੀ ਉਹ ਕਾਰਪੋਰੇਟ ਘਰਾਣਿਆਂ ਵਾਂਗੂ ਇਸ ਦੇਸ਼ ਨੂੰ ਉਹਨਾਂ ਟੈਕਸ ਦੇ ਸਕਦਾ ਵਾ? ਇੰਨਾ ਰੇਟ ਆਫ ਇੰਟਰਸਟ ਭਰ ਸਕਦਾ ਵਾ 11-12% ਬੈਂਕਾਂ ਦਾ? ਨਹੀਂ ਭਰ ਸਕਦਾ। ਔਰ ਪਾਰਲੀਮੈਂਟ ਵਿੱਚ ਹੁਣ ਇਸੇ ਬੀਜੇਪੀ ਸਰਕਾਰ ਨੇ ਆਪ ਸਵੀਕਾਰ ਕੀਤਾ ਕਿ ਅਸੀਂ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ, ਅਮੀਰਾਂ ਦਾ, ਕੰਪਨੀਆਂ ਦਾ ਮਾਫ ਕੀਤਾ ਬੀਜੇਪੀ ਸਰਕਾਰ ਨੇ। 10 ਲੱਖ ਕਰੋੜ ਰੁਪਇਆ। ਔਰ ਇਹ ਹੈਗਾ ਕੁਛ ਦਰਜਨਾਂ ਕੰਪਨੀਆਂ ਜਾਂ ਇੱਕ ਅੱਧਾ ਸੈਂਕੜਾ ਕੰਪਨੀ ਹੋਵੇਗੀ ਜਿਨ੍ਹਾਂ ਦਾ ਐਡਾ ਵੱਡੀ ਰਕਮ 10 ਲੱਖ ਕਰੋੜ ਰੁਪਇਆ ਮਾਫ ਕੀਤਾ। ਤੇ ਕਿਸਾਨਾਂ ਦਾ ਤਾਂ ਕਰਜ਼ਾ ਹੀ ਬੜਾ ਥੋੜਾ ਹੈ ਇਹਦੇ ਹਿਸਾਬ ਦੇ ਨਾਲ। ਕਿਸੇ ਦਾ 2 ਲੱਖ ਰੁਪਈਆ, ਕਿਸੇ ਦਾ 5 ਲੱਖ ਰੁਪਈਆ, ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਤਾਂ 25 50 75 ਹਜ਼ਾਰ ਰੁਪਈਆ ਵਾ ਸਿਰਫ। ਉਹ ਕਦੀ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ। ਇਹ ਤੋਂ ਕੀ ਸਾਬਤ ਹੁੰਦਾ ਵਾ? ਸਪਸ਼ਟ ਹੁੰਦਾ ਵਾ ਕਿ ਜਿਹੜੀ ਦਿੱਲੀ ਦੀ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਹ ਅਮੀਰਾਂ ਦੀ, ਕਾਰਪੋਰੇਟਾਂ ਦੀ, ਪੂੰਜੀਪਤੀਆਂ ਦੀ, ਵਪਾਰੀਆਂ ਦੀ ਸਰਕਾਰ ਬਣ ਕੇ ਰਹੇਗੀ। ਔਰ ਪੰਜਾਬ ਦੀ ਮੈਂ ਜੇ ਗੱਲ ਕਰਾਂ, ਪੰਜਾਬ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ ਕਰਜ਼ਈ ਹੋ ਗਿਆ ਕਿਉਂਕਿ ਰੇਟ ਹੀ ਠੀਕ ਨਹੀਂ ਮਿਲਦੇ। ਜਿਹੜਾ ਉਹਦੀ ਕਾਸਟ ਆਫ ਇਨਪੁਟ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਜਿਹੜੀ ਉਹਦੀ MSP ਮਿਲਦੀ ਆ ਉਹ ਬਹੁਤ ਨਾਮਾਤਰ ਹੈ। ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਪੰਜਾਬ ਦਾ ਕਿਸਾਨ ਹੈ। ਹੁਣ ਉਧਰ 10 ਲੱਖ ਕਰੋੜ ਮਾਫ ਕੀਤਾ, ਸਾਡਾ 10ਵਾਂ ਹਿੱਸਾ ਕਰਜ਼ਾ ਵਾ। ਔਰ ਇਹ ਕਰਜ਼ਾ ਲੱਖਾਂ ਘਰਾਂ ਦਾ ਵਾ। ਆਪਾਂ ਸਾਰੇ ਜਾਣਦੇ ਕਿ 11.5 ਬੀਜੇਪੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 2019 ਚ ਕੀਤਾ ਹੋਇਆ ਵਾ ਕਿ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਉਹਦਾ ਸਿੰਪਲ ਫਾਰਮੂਲਾ ਆਪਾਂ ਸਾਰੇ ਜਾਣਦੇ ਕਿ C2 + 50% ਪ੍ਰੋਫਿਟੇਬਲ MSP, ਮਤਲਬ ਸਾਰੀਆਂ ਇਨਪੁਟਸ ਦੀ ਸਾਰੀਆਂ ਲਾਗਤਾਂ ਦਾ ਖਰਚਾ ਕੈਲਕੂਲੇਟ ਕਰਨ ਤੋਂ ਬਾਅਦ 50% ਉਹਨੂੰ ਪ੍ਰੋਫਿਟ ਦੇ ਉੱਤੇ MSP ਮਿਲਣੀ ਚਾਹੀਦੀ ਆ। ਸੋ ਅਗਰ ਸਵਾਮੀਨਾਥਨ ਕਮੇਟੀ ਦੇ ਰਿਪੋਰਟ ਨਾਲ ਫਾਰਮੂਲਾ ਕਰੀਏ, ਜਿਹੜਾ ਕਣਕ ਤੇ ਝੋਨੇ ਦਾ ਭਾਅ ਅੱਜ ਲਗਭਗ 2000 ਰੁਪਏ ਪ੍ਰਤੀ ਕੁਇੰਟਲ ਆ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦੇ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਉਹਦਾ ਭਾਅ ਅੱਜ ਆਲਮੋਸਟ 4000 ਰੁਪਏ ਕੁਇੰਟਲ ਚਾਹੀਦਾ ਵਾ। ਫਿਰ ਹੋਣੀ ਸੀ ਸਾਡੀ ਕੀਮਤ ਆਮਦਨ ਡਬਲ, ਫਿਰ ਸਾਡਾ ਕਰਜ਼ਾ ਜਿਹੜਾ ਸੀਗਾ ਉਹ ਘਟਣਾ ਸੀਗਾ। ਲੇਕਿਨ ਆਪਣੀ ਤਾਂ ਕੀਮਤ ਰਹੇਗੀ 2000 ਰੁਪਈਆ। ਜੇ ਆਪਾਂ ਕੀਮਤਾਂ ਦੇ ਹਿਸਾਬ ਨਾਲ ਤੇ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ, ਸਾਡੀ ਆਮਦਨ ਘਟਾਈ ਆ ਪਿਛਲੀਆਂ ਸਰਕਾਰਾਂ ਦੇ 8-7 ਸਾਲਾਂ ਬੀਜੇਪੀ ਦੀ ਸਰਕਾਰ ਦਾ। ਸੋ ਇਸ ਲਈ ਮੇਰੇ ਵੀਰੋ ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਲੇਕਿਨ ਇਹ ਸਰਕਾਰਾਂ ਕਦੀ ਸਹੀ ਮਾਇਨਿਆਂ ਵਿੱਚ ਕਰਦੀਆਂ ਨਹੀਂ। ਔਰ ਦੁੱਖ ਦੀ ਗੱਲ, ਅਫਸੋਸ ਦੀ ਗੱਲ ਹੈ ਕਿ ਇਹ ਆਪਾਂ ਇੰਡੀਆ ਗੱਲ ਕਰ ਲਓ, ਆਲਮੋਸਟ 60-70% ਪਿੰਡਾਂ 'ਚ ਲੋਕੀ ਵੱਸਦੇ ਨੇ। ਸਾਰੇ ਕਿਸਾਨ ਖੇਤੀ ਨਾਲ ਜੁੜੇ ਹੋਏ ਨੇ, ਕਿੱਤਾ ਹੀ ਖੇਤੀ ਆ ਜ਼ਿਆਦਾ, ਲੇਕਿਨ ਸਭ ਤੋਂ ਲੋ ਪ੍ਰਾਇੋਰਟੀ ਸੈਕਟਰ ਹੈਗਾ ਉਹ ਪੰਜਾਬ ਹੀ ਲਾ ਲਓ ਤੁਸੀਂ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਫੇਰ ਕਹਿ ਦਿੰਦਾ ਕਿ ਪੰਜਾਬ ਪਿਓਰਲੀ ਆਪਾਂ ਕਹਿੰਦੇ ਖੇਤੀ ਪ੍ਰਧਾਨ ਸੂਬਾ ਵਾ। ਸਾਡਾ ਬਜਟ ਕੱਢ ਲਓ ਪਿਛਲੇ ਸਾਲ ਦਾ 2022 ਵਾਲਾ, ਉਹਦਾ ਬਜਟ ਵਿੱਚ ਆਇਆ ਸਾਹਮਣੇ ਕਿ ਆਲਮੋਸਟ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ। ਤੇ ਪੰਜਾਬ ਦੇ ਵਿੱਚ ਐਲੋਕੇਸ਼ਨ ਐਗਰੀਕਲਚਰ ਵਾਸਤੇ ਸੀਗੀ 14,500 ਕਰੋੜ ਰੁਪਈਆ। ਸਿਰਫ ਇਸ ਲਈ ਕਿਹਾ ਵਾ ਕਿ ਇਹਦੇ 'ਚ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜੀ ਬਿਜਲੀ ਦੀ ਸਬਸਿਡੀ ਜਾਂਦੀ ਆ PSPCL ਨੂੰ ਦੇਣ ਵਾਸਤੇ ਸਰਕਾਰ ਨੇ ਉਹ ਪੈਸਾ ਰੱਖਿਆ ਸੀਗਾ। ਐਵੇਂ ਬਾਕੀ ਸਾਰੇ ਖੇਤੀ ਦੇ ਵਾਸਤੇ, ਕੋਈ ਰਿਸਰਚ ਕਰਨ ਵਾਸਤੇ 4-5 ਹਜ਼ਾਰ ਕਰੋੜ ਰੁਪਈਆ ਰੱਖਿਆ ਪੰਜਾਬ ਸਰਕਾਰ ਨੇ। ਹੁਣ ਦੱਸੋ ਇਹਦੇ 'ਚ ਕਿਹੜੀ ਰਿਸਰਚ ਹੋ ਜੂਗੀ, ਕਿਹੜੀਆਂ ਨਵੀਆਂ ਖੋਜਾਂ ਹੋ ਜਾਣਗੀਆਂ, ਕਿਹੜਾ ਉਹ ਬੋਨਸ ਦਿੱਤਾ ਜਾਊਗਾ, ਕਿਹੜਾ ਖਰਾਬੇ ਦਾ ਪੈਸਾ ਦੇਊਗਾ, ਕਿਹੜਾ ਮੂੰਗੀ ਦੀ MSP ਦੇਊਗਾ? ਦੇ ਹੀ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਮੈਂ ਇੱਕ ਬਹੁਤ ਅੱਛੀ ਮੇਰੇ ਕੋਲ ਪ੍ਰਪੋਜ਼ਲ ਤਿਆਰ ਆ। ਇੱਕ ਤਾਂ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਪ੍ਰਪੋਜ਼ਲ ਹੈ, ਇੱਕ ਉਹ ਪੰਜਾਬ ਦੇ ਵਿੱਚ ਝੋਨੇ ਤੋਂ, ਕਿਉਂਕਿ ਝੋਨਾ ਦੇਖੋ ਗੱਲ ਕੀ ਆ ਕਿ ਝੋਨਾ ਆਪਾਂ ਮਜਬੂਰੀ ਬੀਜਦੇ ਆ ਕਿ ਸਾਨੂੰ ਪਤਾ ਵਾ ਕਿ ਸਾਨੂੰ MSP ਮਿਲਣੀ ਚਾਹੀਦੀ। 50-60 ਹਜ਼ਾਰ ਰੁਪਏ ਦੀ ਫਸਲ ਸਾਡੀ ਏਕੜ ਦੀ ਹੋਣੀ ਆ ਹਰ, ਤਾਂ ਕਰਕੇ ਜ਼ਿਆਦਾ ਝੋਨਾ ਲੋਕ ਲਾ ਰਹੇ ਨੇ। ਨਹੀਂ ਤਾਂ ਸਭ ਕਿਸਾਨਾਂ ਨੂੰ ਪਤਾ ਕਿ ਸਾਡਾ ਪਾਣੀ ਦਾ ਮਿਆਰ ਥੱਲੇ ਜਾ ਰਿਹਾ, ਵਾਟਰ ਟੇਬਲ ਬਹੁਤ ਬੁਰੀ ਤਰ੍ਹਾਂ ਰਿਸੀਡ ਕਰ ਰਿਹਾ, ਸਾਨੂੰ ਝੋਨੇ ਤੋਂ ਹਟਣਾ ਪਊਗਾ। ਲੇਕਿਨ ਕਿੱਦਾਂ ਹਟਣਗੇ ਜਦ ਤੱਕ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਦਊਗਾ। ਸੋ ਮੇਰੇ ਕੋਲ ਇੱਕ ਪ੍ਰਪੋਜ਼ਲ ਹੈਗੀ ਆ ਜਿਹੜੀ ਮੈਂ ਐਗਰੀਕਲਚਰ ਮਿਨਿਸਟਰ ਇੰਡੀਆ ਤੋਂ ਟਾਈਮ ਮੰਗ ਰਿਹਾ ਵਾਂ, ਕਿਉਂਕਿ ਕਰਨਾ ਉਹਨਾਂ ਨੇ ਉੱਥੇ। ਔਰ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਟੈਲੀਫੋਨ ਕੀਤੇ, ਉਹਦੇ PA, ਉਹਨਾਂ ਦੇ ਸਟਾਫ ਵਾਲਿਆਂ ਨੂੰ, ਲੇਕਿਨ ਉਹਨਾਂ ਨੇ ਵੀ ਹਲੇ ਕੋਈ ਟਾਈਮ ਨਹੀਂ ਦਿੱਤਾ। ਮੈਂ